ਜਦੋਂ ਮਾਨਸਿਕਤਾ ਦੇ ਵਿੱਚ ਤੁਹਾਨੂੰ ਕਿਲ ਕਰ ਦਿੱਤਾ ਜਾਏ, ਜਿਹੜਾ ਅੱਜ ਸਿੱਖਾਂ ਦਾ ਵੀ ਇੱਕ ਹਿੱਸਾ, ਉਹ ਅੰਗਰੇਜ਼ਾਂ ਦੇ ਵੀ ਇਵੇਂ ਹੀ ਕੁੱਤੇ ਸੀ। ਉਦੋਂ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਆ ਜਿੰਨੇ ਅੱਜ ਬਾਦਲ ਕੇ ਔਰ ਕਾਂਗਰਸੀ ਤੇ ਰਜਵਾੜੇ ਤੇ ਅਮਰਿੰਦਰ ਔਰ ਇੱਕ ਮਜੀਠੀਏ ਤੁਰੇ ਫਿਰਦੇ ਨੇ, ਇਹਨਾਂ ਦਾ ਪਿਛੋਕੜ ਕੱਢ ਲਓ ਕਿਵੇਂ ਇਹਨਾਂ ਨੇ ਐਜ਼ ਏ ਟ੍ਰੇਟਰ ਰੋਲ ਕੀਤਾ। ਸਿੱਖ ਨੇ ਕਦੇ ਗੁਲਾਮੀ ਨਹੀਂ ਕਬੂਲੀ। ਇਹ ਸਟੇਟ ਆਫ ਮਾਈਂਡ ਹੁੰਦੀ ਹੈ। ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਤੇ ਅੱਜ ਜਿਹਨਾਂ ਹਿੰਦੂ ਤਵੀਆਂ ਦੇ ਕੋਲ ਪਾਵਰ ਆਈ ਹੈ, ਇਹ ਕੰਬੀਨੇਸ਼ਨ ਹੈ। ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਇਹਨਾਂ 4 ਦਹਾਕਿਆਂ 'ਚ ਅੱਡ-ਅੱਡ ਫੇਜ਼ਿਸ, ਇੱਕ ਜਨਰੇਸ਼ਨ ਉਹਨਾਂ ਨੇ 84 ਤੋਂ 94 ਤੱਕ ਜਿਹੜੀ ਹੈ ਉਹ ਐਲੀਮੀਨੇਟ ਕਰ ਦਿੱਤੀ। ਸਰਦਾਰ ਜਸਵੰਤ ਸਿੰਘ ਖਾਲੜਾ ਕਿ ਕਿਵੇਂ ਉਹ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤੇ ਗਏ, ਕਿਉਂਕਿ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਕੋਸ਼ਿਸ਼ ਕੀਤੀ। ਅਗਲੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰ ਦਿੱਤੀ ਗਈ। ਇੰਡੀਅਨ ਸਟੇਟ ਦੇ ਗੰਦੇ ਹੈਂਡ ਸਿਰਫ ਪੰਜਾਬ ਦੀ ਹੱਦ ਤੱਕ ਨਹੀਂ, ਟ੍ਰਾਂਸਨੈਸ਼ਨਲ ਰਿਪਰੈਸ਼ਨ ਅਸੀਂ ਦੇਖਦੇ ਹਾਂ। ਇਸ ਨੇ ਇੰਡੀਅਨ ਸਟੇਟ ਦਾ ਰੋਗ ਚਿਹਰਾ, ਗੰਦਾ ਚਿਹਰਾ, ਅਗਲੀ ਚਿਹਰਾ, ਖੂਨੀ ਚਿਹਰਾ ਦੁਨੀਆ ਸਾਹਮਣੇ ਬੇਨਕਾਬ ਕੀਤਾ ਹੈ। ਪੰਜਾਬ ਦੀ ਧਰਤੀ ਤੇ ਜਿਵੇਂ ਭਾਈ ਦੀਪ ਸਿੱਧੂ, ਭਾਈ ਅੰਮ੍ਰਿਤਪਾਲ ਸਿੰਘ, ਇਹ ਛੋਟੇ ਨਹੀਂ ਹੈ। ਤੁਸੀਂ ਦੁਸ਼ਮਣ ਦੀਆਂ ਨਜ਼ਰਾਂ 'ਚੋਂ ਦੇਖੋਗੇ ਵੀ ਜੇ 2200 ਕਿਲੋਮੀਟਰ ਦੂਰ ਡਿਬਰੂਗੜ੍ਹ ਰੱਖਿਆ ਹੈ, NSA ਤੋਂ ਬਾਅਦ NSA ਸਾਲ ਦਾ ਲਾ ਰਹੇ ਨੇ, ਤੁਸੀਂ ਆਪਣੀਆਂ ਛੋਟੀਆਂ ਕਹਾਣੀਆਂ ਪਾਸੇ ਰੱਖੋ, ਦੁਸ਼ਮਣ ਦੀ ਅੱਖ 'ਚ ਦੇਖੋ। ਧੰਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਜਿਆਰੇ, ਗਿਆਨੈ ਕੀ ਬਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਮੁਬਾਰਕ ਦਿਨ ਹੈ। ਆਸਟ੍ਰੇਲੀਆ ਮੁਲਕ ਦੇ ਮੈਲਬਰਨ ਸ਼ਹਿਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਕਰੇਗੀਬਰਗ 'ਚ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਤੁਸੀਂ ਖਾਲਿਸਤਾਨ ਦੀ ਰੈਲੀ, ਜਿਹੜੀ ਖਾਲਿਸਤਾਨ ਐਲਾਨ ਦਿਵਸ ਦੀ 29ਵੀਂ ਸਾਲਗਿਰਾਹ ਨੂੰ ਸਮਰਪਿਤ ਹੈ, ਜਿਵੇਂ ਤੁਸੀਂ ਉਸ ਰੈਲੀ ਦਾ ਹਿੱਸਾ ਬਣੇ ਔਰ ਜਿਵੇਂ ਦੀਵਾਨ ਹਾਲ ਵਿੱਚ ਸੱਜ ਕੇ ਅਸੀਂ ਉਹ ਅਹਿਦ ਜਿਹੜਾ 39 ਵਰ੍ਹੇ ਪਹਿਲਾਂ 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ, ਜਿਸ 5 ਮੈਂਬਰੀ ਕਮੇਟੀ 'ਚ ਭਾਈ ਵਸਨ ਸਿੰਘ ਜਫਰਵਾਲ, ਭਾਈ ਅਰੂੜ ਸਿੰਘ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਧੰਨਾ ਸਿੰਘ ਸ਼ਾਮਲ ਸਨ, ਉਸ ਐਦ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ। ਅਤੇ ਉਹ 20ਵੀਂ ਸਦੀ ਦਾ ਜਿਵੇਂ ਡਾਕਟਰ ਇਕਬਾਲ ਕਰਾਮਤ ਚੀਮਾ ਜੀ ਨੇ ਜਦੋਂ ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਦੇ ਨੇ, ਅਤੇ ਬੇਸ਼ੱਕ ਉਹਨਾਂ ਅੰਦਰ ਜਜ਼ਬਾਤ ਕਈ ਵਾਰ ਕਿਸੇ ਸਿੱਖ ਨਾਲੋਂ ਵੀ ਜ਼ਿਆਦਾ ਪ੍ਰਬਲ ਨਜ਼ਰ ਆਉਂਦੇ ਨੇ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੇ ਅਲਫਾਜ਼ ਸਨ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਔਰ ਇਹਨਾਂ ਬਚਨਾਂ ਦੀ ਰੌਸ਼ਨੀ ਵਿੱਚ ਹੀ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਗਿਆ ਸੀ, ਜਿਸ ਨੇ 5 ਮੈਂਬਰੀ ਪੰਥਕ ਕਮੇਟੀ ਰਾਜਸੀ ਅਗਵਾਈ ਦੇ ਲਈ ਬਣਾਈ ਸੀ। ਤੇ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਬਹੁਤਿਆਂ ਦੇ ਲਈ ਸ਼ਾਇਦ ਇਹ 3-4 ਸਫ਼ੇ ਦਾ ਡਾਕੂਮੈਂਟ ਇੱਕ ਆਮ ਡਾਕੂਮੈਂਟ ਵਾਂਗ ਹੋਏ। ਅੱਜ ਵੀ ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ, ਇਹ ਕਿਹਾ ਜਾਏਗਾ ਕਿ ਜੀ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਆਇਨ ਕੀ ਹੋਏਗਾ, ਉਸ ਨੂੰ ਬਣਾਇਆ ਜਾਏ। ਔਰ ਮੈਂ ਅਕਸਰ ਇਹ ਯਾਦ ਦਹਾਨੀ ਕਰਵਾਉਂਦਾ ਕਿ ਸੰਵਿਧਾਨ ਜਾਂ ਕਨਸਟੀਟਿਊਸ਼ਨ ਜਾਂ ਆਇਨ
ਇਹ ਮੁਲਕ ਦੇ ਲੋਕ ਬਣਾਉਂਦੇ ਨੇ। ਸਭ ਤੋਂ ਪਹਿਲਾਂ ਤੁਹਾਡਾ ਅਹਿਦ ਹੁੰਦਾ ਹੈ, ਤੁਹਾਡਾ ਰਿਜ਼ੋਲਵ ਹੁੰਦਾ ਹੈ, ਤੁਹਾਡੀ ਡੈਕਲੇਰੇਸ਼ਨ ਹੁੰਦੀ ਹੈ ਕਿ ਤੁਸੀਂ ਜਿਸ ਢਾਂਚੇ ਦੇ ਵਿੱਚ ਰਹਿ ਰਹੇ ਹੋ ਉਹ ਤੁਹਾਨੂੰ ਪ੍ਰਵਾਨ ਨਹੀਂ। ਇਸ ਨੂੰ ਤੁਸੀਂ ਤੋੜ ਕੇ ਆਪਣੇ ਸੁਪਨਿਆਂ ਦਾ ਮੁਲਕ ਸਿਰਜਣਾ ਚਾਹੁੰਦੇ ਹੋ। ਅਮਰੀਕਾ ਜਿਹੜਾ ਇਹਨਾਂ 2.5 ਸਦੀਆਂ ਦੇ ਵਿੱਚ ਦੁਨੀਆ ਦੀ ਸੁਪਰ ਪਾਵਰ ਹੈ, ਅੱਜ 193 ਦੁਨੀਆ ਦੇ ਮੁਲਕ ਨੇ ਯੂਨਾਈਟਿਡ ਨੇਸ਼ਨਸ, ਪਰ ਇੱਕ ਪ੍ਰੈਜ਼ੀਡੈਂਟ ਟਰੰਪ ਕਿਵੇਂ ਜਦੋਂ 75 ਤੋਂ ਜ਼ਿਆਦਾ ਮੁਲਕਾਂ ਨੂੰ ਟੈਰਿਫ ਦੇ ਲਈ ਨੈਗੋਸ਼ੀਏਟ ਕਰਨ ਲਈ ਉਹ ਬੜੇ ਬੇਕਰਾਰ ਨੇ, ਇਹ ਬਿਆਨ ਦਿੰਦਾ ਹੈ। ਤੇ ਫਿਰ ਇਹ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਲਗਭਗ 5-6 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਇਹਨਾਂ 2.5 ਸਦੀਆਂ ਦੇ ਵਿੱਚ ਐਸਾ ਕੀ ਹੋਇਆ ਕਿ ਇੱਕ ਮੁਲਕ ਜਿਸ ਦੀਆਂ ਖਿਲਰੀਆਂ ਹੋਈਆਂ ਕਾਲੋਨੀਜ਼ ਸਨ, ਬਸਤੀਆਂ ਸਨ, ਉਹਨਾਂ ਨੇ ਕਿਵੇਂ ਇੱਕ ਸਿਸਟਮ ਡਿਵੈਲਪ ਕੀਤਾ ਹੈ। ਤੇ ਜਦੋਂ ਅਸੀਂ ਅੱਜ ਜਿਹੜੇ ਸਾਡੇ ਅਗੇਂਸਟ ਆਡਸ ਨੇ, ਜਿਸ ਭਾਰਤੀ ਸਟੇਟ ਦੇ ਨਾਲ ਸਾਡੀ ਟੱਕਰ ਹੈ 77 ਸਾਲ ਤੋਂ ਇਨ ਜਨਰਲ, ਲਗਭਗ 40 ਸਾਲ ਤੋਂ ਇਨ ਪਾਰਟਿਕੂਲਰ, ਤੇ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਮਰੀਕਾ ਦੀ 4 ਜੁਲਾਈ 1776, ਜਿਸ ਨੂੰ ਥਾਮਸ ਜੈਫਰਸਨ ਨੇ ਲਿਖਿਆ। ਹੁਣ ਬੇਸ਼ੱਕ ਵਾਸ਼ਿੰਗਟਨ DC ਕੈਪੀਟਲ ਹੈ ਅਮਰੀਕਾ ਦੀ, ਉਸ ਵੇਲੇ ਫਿਲਾਡੈਲਫੀਆ ਜਿਹੜੀ ਕਿ ਪੈਨਸਿਲਵੇਨੀਆ ਸਟੇਟ 'ਚ ਉਹ ਕੈਪੀਟਲ ਸੀ। 13 ਕਾਲੋਨੀਜ਼, ਬਸਤੀਆਂ ਦੇ ਨੁਮਾਇੰਦੇ ਉੱਥੇ ਇਕੱਠੇ ਹੋਏ ਤੇ ਥਾਮਸ ਜੈਫਰਸਨ ਦੀ ਲਿਖੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਜਿਸ ਓਰੀਜਨਲ ਡਾਕੂਮੈਂਟ ਨੂੰ ਉਸ 'ਤੇ ਕੱਟ-ਵੱਢ ਵੀ ਕੀਤੀ ਹੋਈ ਹੈ ਕਿਉਂਕਿ ਇੱਕ ਨਵਾਂ ਲਫ਼ਜ਼, ਉਹਦਾ ਰਿਪਲੇਸਮੈਂਟ ਕੀ ਹੋਏ। ਤੇ ਉਦੋਂ ਉਹਨਾਂ ਨੇ, ਜੇ ਤੁਸੀਂ ਉਸ ਵੇਲੇ ਦੇ ਬ੍ਰਿਟਿਸ਼ ਅੰਪਾਇਰ ਨੂੰ ਦੇਖੋ, ਬਹੁਤ ਤਾਕਤਵਰ, ਜਿਹਦੇ ਬਾਰੇ ਅਕਸਰ ਸਾਡੀ ਬੋਲੀ 'ਚ ਕਿਹਾ ਜਾਂਦਾ ਰਿਹਾ ਕਿ ਜਿਹਦੇ ਰਾਜ ਵਿੱਚ ਸੂਰਜ ਛੁਪਦਾ ਨਹੀਂ ਸੀ। ਇਹ 1776 ਦਾ ਪੀਰੀਅਡ ਉਹੀ ਪੀਰੀਅਡ ਚੱਲ ਰਿਹਾ ਜਦੋਂ ਕਿ ਸਿੱਖ ਮਿਸਲਾਂ, ਜਿਨ੍ਹਾਂ ਨੇ 1764 ਦੇ ਵਿੱਚ ਲਾਹੌਰ ਦੇ ਉੱਤੇ ਭੰਗੀ ਸਰਦਾਰਾਂ ਨੇ ਖਾਲਸਾਈ ਪਰਚਮ ਲਹਿਰਾਇਆ, ਔਰ ਫਿਰ 1783 ਦੇ ਵਿੱਚ ਦਿੱਲੀ ਦੇ ਉੱਤੇ ਸਿੱਖਾਂ ਨੇ ਆਪਣਾ ਕੇਸਰੀ ਪਰਚਮ ਲਹਿਰਾਇਆ ਲਾਲ ਕਿਲ੍ਹੇ 'ਤੇ। ਔਰ ਉਸ ਪੀਰੀਅਡ ਦੇ ਵਿੱਚ ਅਮਰੀਕਾ ਦੀ ਧਰਤੀ 'ਤੇ ਇਹ ਰੈਗ ਟੈਗ ਮਿਲੀਸ਼ੀਆ, ਕੋਈ ਫੌਜ ਨਹੀਂ ਸੀ, ਫੌਜ ਤਾਂ ਬ੍ਰਿਟਿਸ਼ ਆਰਮੀ ਸੀ, ਇਹ ਰੈਗ ਟੈਗ ਜਾਰਜ ਵਾਸ਼ਿੰਗਟਨ, ਥਾਮਸ ਜੈਫਰਸਨ, ਗੈਰੀ ਐਡਮਜ਼, ਬੈਂਜਾਮਿਨ ਫਰੈਂਕਲਿਨ ਵਰਗੇ ਥਿੰਕਰ, ਔਰ ਉਹਨਾਂ ਨੇ ਜਿਹੜਾ ਵਿਜ਼ਨ ਦਿੱਤਾ ਕਿ ਭਾਈ ਕਿਉਂ ਅਸੀਂ ਬ੍ਰਿਟਿਸ਼ ਅੰਪਾਇਰ ਤੋਂ ਅੱਡ ਹੋਣਾ ਚਾਹੁੰਦੇ, ਕਿਉਂ ਸਾਡਾ ਇਹ ਰਿਜ਼ੋਲਵ ਹੈ ਇੰਡੀਪੈਂਡੈਂਸ ਦਾ। ਔਰ ਉਸ ਦੀ ਪਹਿਲੀ ਲਾਈਨ ਔਰ ਉਸ ਓਰੀਜਨਲ ਕੱਟਵੱਡ ਵਾਲੇ ਡਾਕੂਮੈਂਟ ਨੂੰ ਕਈ ਮਿਲੀਅਨ ਡਾਲਰ ਖਰਚ ਕੇ ਪ੍ਰੀਜ਼ਰਵ ਕੀਤਾ ਹੋਇਆ ਕਿ ਇਵੇਂ ਸਟਰਗਲਸ ਸ਼ੁਰੂ ਹੁੰਦੀਆਂ ਨੇ। ਉਸ ਦੀ ਬਿਗਨਿੰਗ ਹੀ ਇਹ ਹੈ ਕਿ ਆਲ ਮੈਨ ਆਰ ਕ੍ਰੀਏਟਿਡ ਇਕੁਅਲ। ਹੁਣ ਜਦੋਂ ਕੋਈ ਕਿਸੇ ਦੇ ਉੱਤੇ ਰਾਜ ਕਰਦਾ, ਕਿਸੇ ਦੇ ਹੱਕ ਖੋਹਦਾ, ਆਪਣੀ ਵਿਲ ਕਿਸੇ ਦੇ ਉੱਤੇ ਇੰਪੋਜ਼ ਕਰਦਾ, ਤੇ ਇਹ ਸੋਵਰਨਿਟੀ, ਜਦੋਂ ਅਸੀਂ ਸੋਵਰਨਿਟੀ ਸ਼ਬਦ ਕਹਿੰਦੇ ਹਾਂ, ਇਹਦੇ ਲਈ ਲਫ਼ਜ਼ ਬਾਦਸ਼ਾਹਤ ਵੀ ਹੈ, ਤੇ ਵੈਸੇ ਹਿੰਦੀਆਈਜ਼ਡ ਪੰਜਾਬੀ ਵਾਲਿਆਂ ਨੇ ਪ੍ਰਭੂ ਸੱਤਾ ਲਫ਼ਜ਼ ਵੀ ਘੜਿਆ ਹੋਇਆ। ਹੁਣ ਸੋਵਰਨ ਕੀ ਹੈ, ਬਾਦਸ਼ਾਹਤ ਕੀ ਹੈ, ਪ੍ਰਭੂ ਸੱਤਾ ਕੀ ਹੈ? ਜਦੋਂ ਏਕ ਪਿਤਾ ਏਕਸ ਕੇ ਹਮ ਬਾਰਕ ਦੇ ਥੱਲੇ ਰੱਬ ਨੇ ਇਹ ਸਾਰੀ ਕਾਇਨਾਤ ਬਣਾਈ, ਸਾਰੇ ਜਿਹੜੇ ਇਨਸਾਨ ਪੈਦਾ ਕੀਤੇ, ਰੱਬ ਨੇ ਕਿਸੇ ਨੂੰ ਪ੍ਰੈਫਰਡ ਇਨਸਾਨ ਨਹੀਂ ਬਣਾਇਆ, ਕੋਈ ਵਾਧੂ ਨਹੀਂ। ਜੋ ਹਿਊਮਨ ਬੀਇੰਗ ਹੈ ਉਹੀ ਉਹਦੇ ਕੋਲ ਅੰਗ ਨੇ, ਹਰ ਇੱਕ ਦੇ ਕੋਲ, ਕੋਈ ਜਨਮ ਤੋਂ ਸੁਪੀਰੀਅਰ ਨਹੀਂ ਹੈ। ਤੇ ਜਿਸ ਬ੍ਰਾਹਮਣਵਾਦ ਦੇ ਸਮਾਜ ਨੇ ਰੇਸਿਜ਼ਮ, ਜਿਹੜਾ ਵਰਸਟ ਫਾਰਮ 'ਚ, ਜ਼ਾਤ-ਪਾਤੀ ਫਾਰਮ 'ਚ ਸੀ, ਜਦੋਂ ਤੁਸੀਂ ਕਬੀਰ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹੋ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਛੂਤ, ਤੁਮ ਹਮ ਕਤ ਲਹੂ ਤੁਮ ਕਤ ਦੂਤ, ਕਿ ਹੇ ਬ੍ਰਾਹਮਣ ਦੇ ਪੁੱਤਰ, ਜਿਹੜਾ ਤੂੰ ਇਹ ਸਿਸਟਮ ਬਣਾ ਕੇ ਬਾਕੀ ਸਾਰੇ ਸਮਾਜ ਨੂੰ ਦੁਬੇਲ ਬਣਾਇਆ, ਤੂੰ ਪਹਿਲਾਂ ਇਹ ਦੱਸ ਕਿ ਤੇਰਾ ਜਨਮ ਵੀ ਉਸੇ ਹੀ ਪ੍ਰਕਿਰਿਆ ਦੇ ਨਾਲ ਹੋਇਆ, ਮਾਂ ਦੀ ਕੁੱਖ 'ਚੋਂ, ਜਿਹਨੂੰ ਤੂੰ ਸ਼ੂਦਰ ਬਣਾਇਆ ਹੋਇਆ ਜਿਵੇਂ ਇਹਦਾ ਹੋਇਆ। ਤੇ ਜੇ ਤੂੰ ਬੜਾ ਸਪੈਸ਼ਲ ਹੁੰਦਾ ਤੇ ਫਿਰ ਮੂੰਹ ਰਾਹੀਂ ਨਿਕਲਦਾ, ਤੇਰੀਆਂ ਰਗਾਂ 'ਚ ਫਿਰ ਦੁੱਧ ਹੋਣਾ ਚਾਹੀਦਾ ਸੀ, ਤੇ ਮੇਰੀਆਂ ਰਗਾਂ 'ਚ ਤਾਂ ਲਹੂ ਹੈ ਹੀ ਹੈ। ਹੁਣ ਇਹ ਜਿਹੜਾ ਚੈਲੰਜ ਹੈ, ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ
ਤੇ ਸਮਝ ਆਉਂਦੀ ਹੈ ਕਿ ਇਹ ਜਿਹੜੀਆਂ ਪ੍ਰਕਿਰਿਆਵਾਂ ਨੇ, ਹੁਣ ਅੱਜ ਜਦੋਂ ਅਸੀਂ ਇਹ ਅਲਫਾਜ਼ ਕਹਿੰਦੇ ਆ ਕਿ ਗੁਰੂ ਕਾ ਦੀਵਾਨ ਸਜਿਆ ਹੋਇਆ, ਤੇ ਤੁਸੀਂ ਰਾਇਲ ਅਸੈਂਬਲੀ ਨੂੰ ਦੀਵਾਨ ਕਹਿੰਦੇ ਨੇ, ਦੀਵਾਨੇ ਆਮ, ਦੀਵਾਨੇ ਖਾਸ। ਜਦੋਂ ਅਸੀਂ ਕਹਿੰਦੇ ਆ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ, ਹੁਣ ਚਵਰ ਛਤਰ ਤਖਤ ਇਹ ਰਾਇਲਟੀ ਦੇ ਚਿੰਨ੍ਹ ਨੇ, ਬਾਦਸ਼ਾਹਤ ਦੇ ਚਿੰਨ੍ਹ ਨੇ। ਅਸੀਂ ਕਹਿੰਦੇ ਆ ਸਤਿਗੁਰੂ ਜੀ ਦਾ ਫਰਮਾਨ, ਹੁਕਮਨਾਮਾ। ਹੁਣ ਜਦੋਂ ਅੱਜ ਪਹਿਲੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਹੁਕਮਨਾਮਾ ਆਇਆ, ਤੇ ਲਫ਼ਜ਼ ਨੇ ਕਿ ਇਹ ਮਾਇਆ ਜਿਹੜੀ ਹੈ ਇਹਨੇ ਕਿਵੇਂ ਦੁਨੀਆ ਨੂੰ ਮੋਹਿਆ ਹੋਇਆ ਕਿ ਬਿਨ ਦੰਤਾਂ ਜਗ ਖਾਇਆ। ਹੁਣ ਇਹ ਜਿਹੜੇ ਇਹ ਡਾਇਰੈਕਟਿਵ ਪ੍ਰਿੰਸੀਪਲਸ ਵੀ ਹੁੰਦੇ ਨੇ, ਪਰ ਗੱਲ ਇਸ ਗੱਲ ਦੀ ਸਮਝ ਦੇ ਲਈ ਹੈ ਕਿ ਇਹ ਕਾਇਨਾਤ, ਇਹ ਧਰਤੀ ਰੱਬ ਦੀ ਬਣਾਈ ਹੋਈ ਹੈ, ਤੇ ਕਿਸੇ ਦੇ ਕੋਲ ਕੋਈ ਹੱਕ ਨਹੀਂ ਕਿ ਕੋਈ ਕਿਸੇ ਦੇ ਹੱਕਾਂ ਨੂੰ ਖੋਏ। ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਇਹ ਅਲਫਾਜ਼, ਆਲ ਮੈਨ ਆਰ ਕ੍ਰੀਏਟਿਡ ਇਕੁਅਲ, ਇਹ ਪਹਿਲਾ ਮੈਸੇਜ ਸੀ। ਲੰਬੀ ਚੌੜੀ ਡੈਕਲੇਰੇਸ਼ਨ ਹੈ, ਤੁਸੀਂ ਦੇਖ ਸਕਦੇ ਹੋ। ਔਰ ਅਲਟੀਮੇਟ ਜਦੋਂ ਉਹ ਫਰੀडम ਦੀ ਗੱਲ ਕਰਦੇ ਨੇ ਕਿ ਅਸੀਂ ਬ੍ਰਿਟਿਸ਼ ਦੇ ਥੱਲੇ ਨਹੀਂ ਰਹਿਣਾ, ਬਹੁਤ ਸਾਰੇ ਰੀਜ਼ਨ ਸੀ। ਕਦੇ ਬੋਸਟਨ ਬਾਰੇ ਤੁਸੀਂ ਪੜ੍ਹੋ ਤਾਂ ਤੁਹਾਨੂੰ ਬੋਸਟਨ ਟੀ ਪਾਰਟੀ ਇੱਕ ਲਫ਼ਜ਼ ਆਉਂਦਾ ਹੈ। ਉਹਨਾਂ ਦੇ ਕੋਲ ਕੋਈ ਬਹੁਤੇ ਸਾਧਨ ਨਹੀਂ ਸੀ, ਟੈਕਸ ਲੱਗ ਰਹੇ ਸੀ ਉਹਨਾਂ ਦੀ ਚਾਹ ਦੇ ਉੱਤੇ, ਉਹਨਾਂ ਦੀ ਕੌਫੀ ਦੇ ਉੱਤੇ। ਉਹਨਾਂ ਨੇ ਕਿਹਾ ਵੀ ਪਹਿਲਾਂ ਇਹਨਾਂ ਨੂੰ ਆਰਥਿਕ ਤੌਰ 'ਤੇ ਸੁੱਟੋ। ਉਹ ਜਿਹੜੇ ਨੇਟਿਵ ਲੇਬਰ ਸੀ ਉਹਦੇ ਭੇਖ ਦੇ ਵਿੱਚ ਗਏ, ਤੇ ਜਿਹੜੇ ਜਹਾਜ਼ ਭਰ ਕੇ ਚਾਹ ਪੱਤੀ ਦੇ ਵਲਾਇਤ ਨੂੰ ਜਾਂਦੇ ਸੀ, ਉਹਨਾਂ ਨੇ ਪੇਟੀਆਂ ਉਹਦੇ ਬੋਸਟਨ ਸ਼ਹਿਰ ਦੇ ਸਮੁੰਦਰ ਦੇ ਵਿੱਚ ਸੁੱਟੀਆਂ। ਇਹ ਬਿਗਨਿੰਗ ਸੀ। ਉਹਨਾਂ ਦੇ ਕੋਲ ਕੋਈ ਫੌਜ ਨਹੀਂ ਸੀ ਵੱਡੀ, ਰੈਗਟੈਗ ਮਲੀਸ਼ੀਆ ਸੀ। ਲੇਕਿਨ ਜਿਉਂ-ਜਿਉਂ ਉਹਨਾਂ ਦੇ ਅੰਦਰ ਇਹ ਸਪਿਰਿਟ, ਔਰ 13 ਦੇਵੀ ਜਦੋਂ ਇਕੱਠੇ ਹੋਏ, ਉਸ ਤੋਂ ਪਹਿਲਾਂ ਇੱਕ ਮਾਹੌਲ ਬਣਾਇਆ ਗਿਆ। ਹੈਨਰੀ ਪੈਟਰਿਕ, ਜਿਹਨੇ ਵਰਜੀਨੀਆ ਸਟੇਟ ਦੇ ਇੱਕ ਚਰਚ ਦੇ ਵਿੱਚ ਗੈਦਰਿੰਗ ਹੋਈ, 150-200 ਬੰਦਾ ਸੀ। ਉਸ 'ਚ ਉਹਨੇ ਖਲੋ ਕੇ ਹੈਨਰੀ ਪੈਟਰਿਕ ਨੇ ਕਿਹਾ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਅਸੀਂ ਉਸ ਮੁਕਾਮ 'ਤੇ ਆ ਗਏ ਹਾਂ। ਕਿੰਨੀ ਕੁ ਦੇਰ ਇਹਨਾਂ ਦੇ ਟੈਕਸ, ਇਹਨਾਂ ਦਾ ਧੱਕਾ, ਇਹਨਾਂ ਦਾ ਜ਼ੁਲਮ। ਰੇਸ ਵੀ ਵਾਈਟ ਹੈ, ਉਹੀ ਗੋਰੇ ਕਾਕੇਸ਼ੀਅਨ, ਬਲੂ ਆਈਡ, ਬਲੌਂਡ ਹੇਅਰ, ਉਸੇ ਹੀ ਯੂਰਪ ਤੋਂ ਆਏ ਹੋਏ। ਪਰ ਉਹਨਾਂ ਨੂੰ ਲੱਗਾ ਵੀ ਇਨਫ ਇਜ਼ ਇਨਫ, ਬਹੁਤ ਹੋ ਗਿਆ। ਔਰ ਇਹ ਰਿਜ਼ੋਲਵ ਦੇ ਨਾਲ ਜਦੋਂ ਸ਼ੁਰੂ ਹੋਇਆ, ਤੇ ਫਿਰ ਅਸੀਂ ਦੇਖਦੇ ਹਾਂ ਕਿ ਲਗਭਗ 5 ਸਾਲ ਉਹ ਪੀਰੀਅਡ ਵੀ ਆਏ। ਔਰ ਮੈਂ ਇਹਦਾ ਕੰਪੈਰੀਜ਼ਨ ਇਸ ਲਈ ਕਰਨਾ ਚਾਹੁੰਦਾ ਹਾਂ ਕਿਉਂਕਿ ਅੱਜ ਦਾ ਇਹ ਸਮਾਗਮ ਇਸ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ ਯਾਦ ਨੂੰ ਸਮਰਪਿਤ ਹੈ। ਤੇ ਤੁਸੀਂ ਆਲੇ ਦੁਆਲੇ ਦੇਖਦੇ ਹੋ ਕਿ ਇਸ ਡੈਕਲੇਰੇਸ਼ਨ ਦੀ ਅਹਿਮੀਅਤ ਕੀ ਹੈ, ਔਰ ਜਦੋਂ ਤੁਸੀਂ ਇੱਕ ਰਿਜ਼ੋਲਵ ਕਰਕੇ ਤੁਰਦੇ ਹੋ, ਕਿਹੜੀਆਂ ਰੁਕਾਵਟਾਂ ਰਸਤੇ ਦੇ ਵਿੱਚ ਆਉਂਦੀਆਂ ਨੇ। ਔਰ ਉਸ ਵੇਲੇ ਵੀ ਜਿਵੇਂ ਡਾਕਟਰ ਚੀਮਾ ਨੇ ਮੈਂਸ਼ਨ ਕੀਤਾ ਕਿ ਉਹ ਲੋਕ ਜਿਹੜੇ ਗੁਲਾਮੀ ਇੰਜੋਏ ਕਰਨ ਲੱਗ ਜਾਂਦੇ ਨੇ। ਹੁਣ ਇਹਨੂੰ ਜਦੋਂ ਤੁਸੀਂ ਇਸ ਟਰਮ ਨੂੰ ਦੇਖਦੇ ਹੋ ਕਿ ਲੰਬਾ ਵਕਤ ਜਦੋਂ ਕੋਈ ਚੀਜ਼ ਗੁਲਾਮ ਰਹਿੰਦੀ ਹੈ ਤੇ ਉਹ ਸਮਝਦੀ ਹੈ ਕਿ ਇਹ ਮੇਰੀ ਡੈਸਟੀਨੀ ਹੈ। ਜੇ ਤੁਸੀਂ ਇਹ ਦੇਖੋ ਵੀ 3500 4000 ਸਾਲ 'ਚ ਬ੍ਰਾਹਮਣ ਦਾ ਕਾਸਟ ਸਿਸਟਮ ਕਿਉਂ ਨਹੀਂ ਨਕਾਰਿਆ ਗਿਆ? ਇੱਕ ਤਬਕੇ ਨੇ ਮੰਨ ਲਿਆ ਕਿ ਵੀ ਸਾਡੀ ਕਰਮ ਗਤੀ ਹੈ, ਅਸੀਂ ਗਰੀਬ ਗੁਰਬਤ ਇਸ ਲਈ ਹੈ ਵੀ ਸਾਡੇ ਕਰਮਾਂ 'ਚ ਲਿਖਿਆ ਹੋਇਆ। ਔਰ ਬ੍ਰਾਹਮਣ ਨੇ ਇੰਨੀ ਚਲਾਕੀ ਦੇ ਨਾਲ ਭੁੱਖਮਰੀ ਦੇ ਮਾਰਿਆ ਹੋਇਆਂ ਦਾ ਵੀ ਇੱਕ ਦੇਵਤਾ ਬਣਾ ਦਿੱਤਾ। ਉਸ ਦੇਵਤੇ ਦਾ ਨਾਂ ਰੱਖਿਆ ਦਰਿਦਰ ਨਾਰਾਇਣ। ਸੰਸਕ੍ਰਿਤ 'ਚ ਦਰਿਦਰ ਪਾਵਰਟੀ ਨੂੰ ਕਹਿੰਦੇ ਨੇ, ਗੁਰਬਤ ਨੂੰ ਕਹਿੰਦੇ ਨੇ ਕਿ ਤੁਸੀਂ ਦਰਿਦਰ ਨਾਰਾਇਣ ਦੀ ਪੂਜਾ ਕਰੋ, ਤੁਸੀਂ ਗਰੀਬ ਹੋ ਕਿਉਂਕਿ ਇਹ ਤੁਹਾਡੀ ਕਿਸਮਤ 'ਚ ਲਿਖਿਆ ਹੋਇਆ। ਫਿਰ ਜਨਮਾਂ ਦੀਆਂ ਕਹਾਣੀਆਂ ਉਹਦੇ ਨਾਲ ਜੋੜ ਦਿੱਤੀਆਂ। ਤੇ ਜੇ ਕੋਈ ਉਹਨਾਂ 'ਚੋਂ ਜਿਨ੍ਹਾਂ ਨੂੰ ਦਲਿਤ ਸ਼ੂਦਰ ਬਣਾਇਆ ਹੋਇਆ ਸੀ, ਕੋਈ ਭਗਤ ਰਵਿਦਾਸ, ਭਗਤ ਕਬੀਰ ਵਰਗੇ ਨਿਕਲੇ, ਤੇ ਉਹਦੇ 'ਚ ਵੀ ਉਹਨਾਂ ਨੇ ਕਹਾਣੀਆਂ ਜੋੜ ਦਿੱਤੀਆਂ ਜੀ ਪਿਛਲੇ ਜਨਮ 'ਚ ਬ੍ਰਾਹਮਣ ਸੀ, ਉਹਨੇ ਇਹ ਕੰਮ ਕੀਤਾ, ਇਸ ਲਈ ਸ਼ੂਦਰਾਂ ਦੇ ਘਰ ਪੈਦਾ ਹੋਇਆ। ਹੁਣ ਜਦੋਂ ਸਾਈਕੋਲੋਜੀਕਲੀ, ਇਹਨੂੰ ਕਹਿੰਦੇ ਨੇ ਸਾਈਕੋਲੋਜੀਕਲ ਕੈਜੂਅਲਟੀ, ਜਦੋਂ ਮਾਨਸਿਕਤਾ ਦੇ ਵਿੱਚ ਤੁਹਾਨੂੰ ਕਿਲ ਕਰ ਦਿੱਤਾ ਜਾਏ, ਜਿਹੜਾ ਅੱਜ ਸਿੱਖਾਂ ਦਾ ਵੀ ਇੱਕ ਹਿੱਸਾ, ਉਹ ਅੰਗਰੇਜ਼ਾਂ ਦੇ ਵੀ ਇਵੇਂ ਹੀ ਕੁੱਤੇ ਸੀ। ਉਦੋਂ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਆ ਜਿੰਨੇ ਕੁ ਅੱਜ ਬਾਦਲ ਕੇ ਔਰ ਕਾਂਗਰਸੀ ਤੇ ਰਜਵਾੜੇ ਤੇ ਅਮਰਿੰਦਰ ਔਰ ਇੱਕ ਮਜੀਠੀਏ ਤੁਰੇ ਫਿਰਦੇ ਨੇ, ਇਹਨਾਂ ਦਾ ਪਿਛੋਕੜ ਕੱਢ ਲਓ। ਕਿਵੇਂ ਇਹਨਾਂ ਨੇ ਇਹ ਐਜ਼ ਏ ਟ੍ਰੇਟਰ ਰੋਲ ਕੀਤਾ। ਜੇ ਲਾਹੌਰ ਦਰਬਾਰ, ਕਿਉਂਕਿ ਸਾਡੇ ਲਈ ਪ੍ਰਾਈਡ ਖਾਲਸਾ ਰਾਜ ਦਾ, ਔਰ ਡਾਕਟਰ ਸਾਹਿਬ ਨੇ ਠੀਕ ਕਿਹਾ, ਅੱਜ ਤੋਂ 2-3 ਸਾਲ ਪਹਿਲਾਂ ਇੱਕ ਬਹੁਤ ਵੱਡਾ ਸਰਵੇ ਹੀ ਨਹੀਂ, ਉਹ ਇੱਕ ਐਗਜ਼ਾਮੀਨੇਸ਼ਨ ਵਾਂਗ ਸੀ। BBC ਨੇ ਇੱਕ ਸੀਰੀਜ਼ ਪ੍ਰਕਾਸ਼ਿਤ ਕੀਤੀ। ਉਹਨੇ ਦੁਨੀਆ ਦੇ ਹਿਸਟੋਰੀਅਨਸ ਨੂੰ ਪੁੱਛਿਆ ਕਿ 5000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਭ ਤੋਂ ਆਦਰਸ਼ ਰਾਜ ਕਿਹੜਾ ਸੀ।
बड़े बड़े स्कॉलर्स ने और 5000 साल च उन्होंने अपने किंग ने, नेपोलियन है, ऑटोमन अंपायर है, बगदाद का पर्शियन अंपायर है, मुगलिया अंपायर है, किन्ने ही उन्होंने आर्टिकल गए। एक गोरा जिहड़ा अमेरिकन यूनिवर्सिटी का हिस्टरी का प्रोफैसर सी, उसका आर्टिकल प्रवान होया। वो आर्टिकल प्रवानगी का मतलब सी कि 5-6 हज़ार साल की इंसानी तारीख जिहड़ा आइडियल राज सी वो महाराजा रणजीत सिंह का सरकारे खालसा जियो सी। इस गल का ध्यान रहे। ऑफिशियली साडी रॉयल स्टैंप सरकारे खालसा जियो। खालसा कलैक्टिव तौर के उत्ते सॉवरन है। बेशक राजा महाराजा रणजीत सिंह सन, लेकिन ना वो तख्त ते बैठे, ना कदे उन्होंने अपने नाम का सिक्का नहीं चलाया। ਉਹੀ ਸਿੱਕਾ ਹੈ ਜਦੋਂ ਪਹਿਲਾ ਸਿੱਖ ਰਾਜ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਫਤਿਹਗੜ੍ਹ ਸਾਹਿਬ ਨਿਸ਼ਾਨ ਸਾਹਿਬ ਗੱਡ ਕੇ ਕਾਇਮ ਕੀਤਾ ਜਾਂਦਾ ਹੈ ਤੇ ਉਸ ਦੇ ਸਿੱਕੇ ਦੇ ਉੱਤੇ ਵੀ ਇਹ ਅਲਫਾਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਫਜ਼ਲ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਸਿੱਕਾ ਅਸੀਂ ਦੋ ਜਹਾਨਾਂ ਦੇ ਵਿੱਚ ਚਲਾਇਆ। गुरु नानक पातशाह की सच की तेग ते पातशाहां दे पातशाह शहनशाहां दे शहनशाह 10वें पातशाह की फतह की बदौलत। हुण ये गल जदों असीं सिक्खी दायरा कार च देखते हैं तो इस राज की प्रभु सत्ता की सॉवरनिटी की गल नूं 18वीं सदी वाल नज़र मारो। जदों 1699 खालसा पंथ की साजना हुंदी है, राज करेगा खालसा दे थल्ले खालसे नूं सॉवरनिटी बेस्टो की जाती है। एवें नहीं जदों रतन सिंह भंगू नूं कैप्टन मरे वो लुधियाने पुछदा है, क्योंकि आके बैठ गए सी सतलुज के कंढे, दो शहर लुधियाना फिरोजपुर अंग्रेज सी, सिखां नाल 1809 की अमृतसर की संधि की। तो उन्होंने कैप्टन मरे ने ड्यूटी लाई बूटे शाह बटाले का रहने वाला, जिन्हें बाद तारीख लिखी भी अज भी कोट की जाती है। तो भाई रतन सिंह भंगू इधर रहिंदे सन सतलुज पार, भाई मताब सिंह मीरा कोटीए दे पोते सन। हिस्टोरिकली वो सारे वड्डे परिवार नाल संबंधित सन, कुर्बानियां वाले। उन्होंने जो पता लगा कि ये लिखाया जा रहा है इतिहास, उन्हें कहा तो बायस होएगा, वो भी कैप्टन मरे नूं मिले। और प्राचीन पंथ प्रकाश, और मैं समझदा है भी बेशक कुछ चीज़ां कंटैंपररी उस किस्म दियां हुंदियां ने। हर सिख जिहड़ा पोलिटिकल सॉवरनिटी की स्ट्रगल का हिस्सा है वो जरूर पढ़े। ਉਹਦੇ 'ਚ छोटा जिहा प्राचीन पंथ प्रकाश है। साडी सारी हिस्टरी उस तो बाद तारीख गुरु खालसा ज्ञानी ज्ञान सिंह ਜਾਂ सूरज प्रकाश भाई साहब भाई संतोख सिंह, ये सारे ਜਾਂ भाई वीर सिंह भाई कान सिंह नाभा, ये सारे सैकेंडरी सोर्स ने। मूल सोर्स प्राचीन पंथ प्रकाश है। और ਉਹਦੇ 'ਚ ਜਦੋਂ भाई रतन सिंह भंगू ਨੂੰ ਪੁੱਛਦਾ कैप्टन मरे भी तुसी कित्थों राजे हो, रॉयल कोई लुटमार करके लिया होया है, कोई ਤੁਹਾਡਾ जो ब्लू ब्लडेड है? तो उन्होंने कहा से कि हम पातशाही सतगुर दई हन्ने हन्ने लाए जै जै बह जमीन मल तह तह तख्त बनाए। सानू सॉवरनिटी पातशाह ने दिती हुई है, गुरु नानक पातशाह जिन्हां दे। और ये गल जदों प्रोफैसर पूरण सिंह जिहड़े 20वीं सदी के वड्डे दार्शनिक ने, जदों वो सिख पंजाब की धरती वाल नज़र मारदे हैं कहंदे ने धुरती आज़ाद, ये सतगुर दे बंदे। ये धुरती आज़ाद है, आज़ादी कोई कागज़ां दे पैन नाल नहीं लिखी जाती है। तो जिहड़े धुरती आज़ाद खालसा है, जां वो सॉवरन है लड़ रहा है प्रभु सत्ता लई बादशाहत लई, ते जां शहीद हो रहा है। यही सी कि हम पातशाही सतगुर दई हन्ने हन्ने लाया सी, घोड़े दे हन्ने नाल काठी नाल पातशाही बनी हुई है। जै जै बह जमीन मल तै तै तख्त बनाए, कि जिथे सिख बैठे वो तख्त है, क्योंकि सिख उस सॉवरन अकाल पुरख तो ताकत लेंदे। सिख ने कदे गुलामी नहीं कबूली। ये स्टेट ऑफ माइंड हुंदी है। गुलाम वो बनता है जो गुलाम रहना चाहता है, जो गुलाम नहीं रहना चाहता उन्होंने कोई गुलाम नहीं बनाना चाहता है। ये रिजॉल्व खालसे का जदों तक कायम सी। 18वीं सदी का सफ़र साडा छोटा सफ़र नहीं है। मुगलिया सल्तनत कोई छोटी सल्तनत नहीं सी। उस वेले दे कुल दुनिया का वपार 23% वपार औरंगजेब दे वेले दे मुगलिया भारत नाल सी।
ਬਹੁਤ ਵਾਰ ਕਹਿਣਗੇ ਜੀ ਅਫਗਾਨਾਂ ਨੂੰ ਜਿਹੜਾ ਉਹ ਉਹਨਾਂ ਦਾ ਕਿਸੇ ਦੇ ਅਧੀਨ ਨਹੀਂ। ਕਾਬਲ ਦਿੱਲੀ ਤਖਤ ਦਾ ਸੂਬਾ ਸੀ, ਨਾਰਥ ਈਸਟ ਅਸਾਮ ਗੋਲਕੁੰਡਾ, ਇਹ 23% ਦੁਨੀਆ ਦਾ ਵਪਾਰ ਮੁਗਲਿਆ ਭਾਰਤ ਕੋਲ ਸੀ। ਅੱਜ 2% ਹੈ, ਜਿਹਨੂੰ ਬੜਾ ਵਿਸ਼ਵ ਗੁਰੂ ਤੇ ਪਤਾ ਨਹੀਂ ਕੀ ਆਪ ਹੀ ਆਪਣੇ ਪਿੱਠ ਤੇ ਥਾਪੀ ਮਾਰਦੇ ਨੇ। ਤੇ ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਕਿੰਨਾ ਕੁ ਇਲਾਕਾ ਹੈ, 80,000 ਦੇ ਇਕੱਠ 'ਚੋਂ 5 ਪਿਆਰੇ ਨਿਕਲਦੇ ਨੇ। ਫਾਈਨਲ 9 ਮਹੀਨੇ ਦਾ ਉਹ ਘੇਰਾ ਅਨੰਦਪੁਰ ਦਾ, ਸਿਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜਾ, ਸੱਚ ਹੱਕ ਦਾ ਸਫ਼ਰ। ਕਿੰਨੇ ਕੁ ਸਿੱਖ 10ਵੇਂ ਪਾਤਸ਼ਾਹ ਦੇ ਨਾਲ ਸਨ? 5,000, 10,000, ਕਿੰਨੀਆਂ ਔਡ ਸਨ। ਕੋਈ ਸੋਚ ਸਕਦਾ ਇਸ ਕਿ ਭਾਈ ਕਦੇ ਇਹਨਾਂ ਨੂੰ ਮੁਗਲਿਆ ਸਾਮਰਾਜ ਦੀ ਵੀ ਜਿਹੜੀ ਹੈ ਉਹ ਜੜ ਪੁੱਟੀ ਜਾ ਸਕਦੀ ਹੈ। ਪਰ ਇਹ ਗੁਰੂ ਕੇ ਖਾਲਸੇ ਦੇ ਅੰਦਰ ਜੋ 10ਵੇਂ ਪਾਤਸ਼ਾਹ 10 ਗੁਰੂ ਸਾਹਿਬਾਨ ਨੇ ਭਰ ਦਿੱਤਾ ਸੀ ਕਿ ਜ਼ੁਲਮ ਦਾ ਨਾਸ਼ ਕਰਨਾ, ਇਹ ਖਾਲਸਾ ਬਣਾਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਇਹ ਜਿਹੜਾ ਰਿਜ਼ੋਲਵ ਹੈ ਇਹ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਹਾਲਾਤ ਘੱਲੂਘਾਰਿਆਂ ਤੋਂ ਬਦਤਰ ਤਾਂ ਨਹੀਂ, ਉਦੋਂ ਤਾਂ ਅਸੀਂ ਲਿਮਿਟਡ ਜਾਂ ਕਾਨੂੰਵਾਨ ਦਾ ਛੰਭ ਹੈ, ਲੱਖੀ ਜੰਗਲ ਹੈ, ਬੀਕਾਨੇਰ ਦਾ ਡੈਜ਼ਰਟ ਦਾ ਏਰੀਆ ਹੈ। ਅੱਜ 5 ਮਿਲੀਅਨ ਸਿੱਖ ਡਾਇਸਪੋਰਾ, ਜਿੱਥੋਂ ਸੂਰਜ ਚੜ੍ਹਦਾ ਸਾਡੇ ਪਲੈਨਟ ਤੇ ਪਹਿਲੀਆਂ ਕਿਰਨਾਂ ਨਿਊਜ਼ੀਲੈਂਡ ਤੇ ਪੈਂਦੀਆਂ, ਉੱਥੇ ਵੀ ਖਾਲਸੇ ਦਾ ਨਿਸ਼ਾਨ ਝੂਲਦੇ ਨੇ। ਜਿੱਥੇ ਸੂਰਜ ਡੁੱਬਦਾ ਹੈ ਵੈਨਕੂਵਰ ਜਾਂ ਸੀਐਟਲ ਵੈਸਟਰਨ, ਉੱਥੇ ਵੀ ਖਾਲਸੇ ਦੇ ਨਿਸ਼ਾਨ ਝੂਲਦੇ ਨੇ। ਦੁਨੀਆ ਦਾ ਕਿਹੜਾ ਮੁਲਕ ਹੈ ਜਿੱਥੇ ਸਿੱਖ ਦੀ ਪਛਾਣ ਨਹੀਂ ਹੈ? ਇੰਨਾ ਵੱਡਾ ਕ੍ਰਿਸ਼ਮਾ ਜਿਹੜਾ ਸਿੱਖਾਂ ਨੇ ਕਰ ਦਿਖਾਇਆ, ਇਹਦੇ ਬਾਵਜੂਦ ਕਿ ਇਹਨਾਂ 3 ਸਦੀਆਂ 'ਚ 4 ਪਾਵਰਫੁਲ ਪਾਤਸ਼ਾਹੀਆਂ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਨੇਸਤੋ ਨਾਬੂਦ, ਜੈਨੋਸਾਈਡ, ਬੀਜ ਨਾਸ਼ ਕਰਨ ਦੇ ਏਜੰਡਾ ਹੀ ਨਹੀਂ ਉਲੀਕੇ। ਕਿੰਨੇ ਉਹਨਾਂ ਦੇ ਜੇ ਤੁਸੀਂ ਹਿਸਟਰੀ ਮੁਗਲਿਆ ਜਾਂ ਅਫਗਾਨ ਜਾਂ ਬ੍ਰਿਟਿਸ਼ ਕਲੋਨੀਅਲ, ਤੇ ਅੱਜ ਜਿਹਨਾਂ ਹਿੰਦੂ ਤਵੀਆਂ ਦੇ ਕੋਲ ਪਾਵਰ ਆਈ ਹੈ, ਇਹ ਕੰਬੀਨੇਸ਼ਨ ਹੈ। ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਔਰ ਜਦੋਂ ਅਸੀਂ ਇਹ ਕਹਾਣੀ ਬਿਆਨਦੇ 1947 ਦੇ ਦੌਰ ਦੀ, ਅਕਸਰ ਉਰਦੂ ਦਾ ਇੱਕ ਕਪਲੇਟ ਮੈਂ ਦੁਹਰਾਉਂਦਾ ਹਾਂ ਆਪਣੇ ਕੌਮੀ ਦੁਖਾਂਤ ਨੂੰ ਕਹਿਣ ਲਈ, वो वक्त भी देखा तारीख की घड़ियों ने, जब लम्हों ने खता की सदियों ने सज़ा पाई। कई बार ਸੈਕਿੰਡਾਂ ਦੀ ਗਲਤੀ ਤੁਹਾਨੂੰ ਕਈ ਕੋ ਦੂਰ ਲਿਜਾ ਕੇ ਸੁੱਟ ਦਿੰਦੀ ਹੈ। ਇਹਦੇ ਬਾਵਜੂਦ ਕਿਉਂਕਿ ਬਾਹਰ ਵੀ ਵਿਚਾਰ ਚੱਲ ਰਹੀ ਸੀ, ਮੈਂ ਕਿਹਾ ਕਿ ਵੀ ਅਸੀਂ ਫਿਰ ਵੀ 37 ਵਰੇ 1947 ਤੋਂ 1984 ਤੱਕ ਅਮਨ ਪਸੰਦ ਤਰੀਕੇ ਨਾਲ ਕੋਸ਼ਿਸ਼ ਕੀਤੀ ਕਿ ਇਸ ਸਟਰਕਚਰ ਦੇ ਵਿੱਚ ਭਾਰਤ ਇੱਕ ਟਰੂ ਫੈਡਰਲ ਨੇਸ਼ਨ ਬਣ ਜਾਏ। 3-4 ਮਹਿਕਮੇ, ਡਿਫੈਂਸ, ਫੋਰਨ ਅਫੇਅਰਸ, ਹੋਮ, ਕਰੰਸੀ, ਇਹ ਇਹਨਾਂ ਦੇ ਕੋਲ, ਬਾਕੀ ਸੂਬਿਆਂ ਨੂੰ ਆਟੋਨਮੀ ਦਿਓ। ਨਤੀਜਾ ਜੂਨ ਦੇ ਪਹਿਲੇ ਹਫ਼ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ, ਅਸਲ ਦੇ ਵਿੱਚ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡੈਕਲੇਰੇਸ਼ਨ। ਔਰ ਇਹਨਾਂ 4 ਦਹਾਕਿਆਂ 'ਚ ਅੱਡ-ਅੱਡ ਫੇਜ਼ਿਸ, ਇੱਕ ਜਨਰੇਸ਼ਨ ਉਹਨਾਂ ਨੇ 84 ਤੋਂ 94 ਤੱਕ ਜਿਹੜੀ ਹੈ ਉਹ ਐਲੀਮੀਨੇਟ ਕਰ ਦਿੱਤੀ। ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ 40ਵਾਂ ਸ਼ਹੀਦੀ ਦਿਨ ਵੀ ਕਰੀਬ ਆ ਰਿਹਾ, ਕਿ ਕਿਵੇਂ ਉਹ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤੇ ਗਏ ਕਿਉਂਕਿ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਕੋਸ਼ਿਸ਼ ਕੀਤੀ। ਅਗਲੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰ ਦਿੱਤੀ ਗਈ। ਆ ਲੱਚਰਪਣਾ ਜਿਹਨੂੰ ਸੱਭਿਆਚਾਰ ਦਾ ਨਾਂ ਦਿੱਤਾ ਗਿਆ, ਪਤਾ ਨਹੀਂ ਪੰਜਾਬੀ ਕਲਚਰ ਕਿੱਥੋਂ ਲਫ਼ਜ਼ ਇਹਨਾਂ ਨੇ ਕੱਢ ਲਿਆ। ਜੇ ਪੰਜਾਬ ਦੀ ਤਹਿਜ਼ੀਬ ਹੈ, ਪੰਜਾਬ ਦੀ ਗੈਰਤ ਹੈ, ਪੰਜਾਬ ਦਾ ਸੱਭਿਆਚਾਰ ਹੈ, ਤੇ ਪ੍ਰੋਫੈਸਰ ਪੂਰਨ ਸਿੰਘ ਜਦੋਂ ਇਹ ਕਹਿੰਦੇ ਨੇ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ। ਅਣਖ ਗੈਰਤ ਗੁਰੂ ਨਾਨਕ ਪਾਤਸ਼ਾਹ ਜਿਸ ਧਰਤੀ ਤੇ ਖਲੋ ਕੇ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਰਸਤੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੁਝਾਇਆ। ਡਿਫਿਕਲਟੀਜ਼, ਮੁਸ਼ਕਲਾਂ, ਮੁਸੀਬਤਾਂ ਹਰ ਰਾਹ ਵਿੱਚ ਹੁੰਦੀਆਂ ਨੇ, ਪਰ ਸਾਡਾ ਫੇਥ, ਸਾਡਾ ਈਮਾਨ ਗੁਰੂ ਤੇ ਅਟਲ ਹੋਣਾ ਚਾਹੀਦਾ ਹੈ। ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ, ਮੈਂ ਕਿਹਾ ਸੀ ਕਿ ਬਹੁਤ ਔਡ ਸਨ
एक पीरीयड आया कैनेडा च गए बहुत सारे गोरे वो ने ਜਿਹੜੇ ਬ੍ਰਿਟਿਸ਼ ਲਾਇਲ ਸੀ ਉੱਥੋਂ ਭੱਜ ਕੇ ਉਧਰ ਨੂੰ ਗਏ ਔਰ ਆਮ ਲੋਕ ਜਦੋਂ ਸਟਰਗਲ ਦਾ ਇੱਕ ਫਲਿਪ ਸਾਈਡ ਚੱਲ ਰਹੀ ਸੀ ਉਹਨਾਂ ਨੇ ਸੋਚਿਆ ਵੀ ਅੰਗਰੇਜ਼ ਇੰਨੀ ਵੱਡੀ ਪਾਵਰ ਇਹਨਾਂ ਨਾਲ ਪੰਗਾ ਲੈਣ ਦੀ ਕੀ ਲੋੜ ਸੀ ਔਰ ਉਸ ਪੀਰੀਅਡ 'ਚ ਇੱਕ ਬੰਦੇ ਨੇ ਕਾਮਨ ਉਹ ਮਿਸਟਰ ਪੇਨ ਉਹਦਾ ਨਾਂ ਸੀ ਉਹਨੇ ਇੱਕ ਛੋਟਾ ਜਿਹਾ ਕਿਤਾਬਚਾ ਲਿਖਿਆ ਕਾਮਨ ਸੈਂਸ ਉਸ ਦੇ ਵਿੱਚ ਲਫ਼ਜ਼ ਸਨ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ sunshine patriots wither away only those with conviction stand the ground ਕਿ ਇਹ ਜਦੋਂ ਔਖੇ ਵੇਲੇ ਆਉਂਦੇ ਨੇ ਅਸਲ 'ਚ ਰੂਹਾਂ ਦੀ ਪਰਖ ਹੁੰਦੀ ਹੈ ਔਰ ਜਿਹੜੇ ਧੁੱਪ ਚੜ੍ਹੇ ਦੇ ਉੱਤੇ ਦੇਸ਼ ਭਗਤ ਬਣੇ ਹੁੰਦੇ ਨੇ ਉਹ ਭੱਜ ਖਲੋਂਦੇ ਨੇ ਤੇ ਜਿਨ੍ਹਾਂ ਦੇ ਕੋਲ ਕਨਵਿਕਸ਼ਨ ਹੈ ਉਹ ਖਲੋਤੇ ਰਹਿੰਦੇ ਨੇ ਸਾਡੇ ਕੋਲ ਇਹਨਾਂ 4 ਦਹਾਕਿਆਂ 'ਚ ਉਹਨਾਂ ਸ਼ਹੀਦਾਂ ਦਾ ਵਿਰਸਾ ਹੈ ਸਾਨੂੰ ਫਖਰ ਹੈ ਆਪਣੇ ਬੇਅੰਤ ਸਿੰਘਾਂ ਸਤਵੰਤ ਸਿੰਘਾਂ ਆਪਣੇ ਸੁੱਖਿਆਂ ਜਿੰਦਿਆਂ ਦਿਲਾਵਰ ਸਿੰਘਾਂ ਹਵਾਰਿਆਂ ਰਾਜੋਆਣਿਆਂ ਦੇ ਉੱਤੇ ਜਿਨ੍ਹਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ ਜਿਨ੍ਹਾਂ ਨੇ ਖਾਲਿਸਤਾਨ ਦੇ ਲਈ ਆਪਣਾ ਆਪਾ ਕੁਰਬਾਨ ਕਰਦਿਆਂ ਇਹ ਨਹੀਂ ਦੇਖਿਆ ਪਿੱਛੇ ਮੁੜ ਕੇ ਕਿ ਪਰਿਵਾਰਾਂ ਦਾ ਕੀ ਹੋਏਗਾ ਪਰਿਵਾਰਾਂ ਦਾ ਕੀ ਬਣੇਗਾ ਔਰ ਅੱਜ ਸਾਡੀ ਸਟਰਗਲ ਉਸ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈ ਜਿਵੇਂ ਡਾਕਟਰ ਚੀਮਾ ਨੇ ਮੈਂਸ਼ਨ ਕੀਤਾ ਤਬਦੀਲੀ ਹਮੇਸ਼ਾ ਗਲੋਬਲ ਹੁੰਦੀ ਹੈ ਫਸਟ ਵਰਲਡ ਵਾਰ 1914 ਤੋਂ 1918 ਤੱਕ ਹੋਇਆ ਉਸ 'ਚੋਂ ਨਿਊ ਮੈਪ ਮੇਕਿੰਗ ਨਿਕਲੀ 750 ਸਾਲ ਤੋਂ ਮਿਡਲ ਈਸਟ ਆਟੋਮੈਨ ਅੰਪਾਇਰ ਦੇ ਥੱਲੇ ਸੀ ਆ ਸਾਰੇ ਮੁਲਕ ਸਾਊਦੀ ਅਰੇਬੀਆ ਇਰਾਕ ਸੀਰੀਆ ਜਾਰਡਨ ਫਲਸਤੀਨ ਕੁਵੈਤ ਇਹ ਸਾਰੇ 750 ਸਾਲ ਬਾਅਦ ਜਿਹੜੇ ਨੇ ਵਿਦ ਦਾ ਨੌਚ ਆਫ ਦਾ ਪੈਨ ਬਣੇ ਸੈਕੰਡ ਵਰਲਡ ਵਾਰ ਖਤਮ ਹੋਇਆ ਕਲੋਨੀਅਲ ਰੂਲ 60 ਮੁਲਕ ਅੰਗਰੇਜ਼ੀ ਸਾਮਰਾਜ 'ਚੋਂ ਨਿਕਲੇ ਜਿਹਨੂੰ ਕਾਮਨਵੈਲਥ ਕਿਹਾ ਜਾਂਦਾ ਹੈ ਅੱਜ ਵੀ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਇੰਡੀਅਨ ਸਟੇਟ ਦੇ ਗੰਦੇ ਹੈਂਡ ਸਿਰਫ ਪੰਜਾਬ ਦੀ ਹੱਦ ਤੱਕ ਨਹੀਂ ਟਰਾਂਸਨੈਸ਼ਨਲ ਰਿਪਰੈਸ਼ਨ ਅਸੀਂ ਦੇਖਦੇ ਹਾਂ ਕਿਵੇਂ ਮਈ 2023 ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ ਯੂਕੇ 'ਚ ਸ਼ਹੀਦ ਕੀਤੇ ਜਾਂਦੇ ਨੇ 18 ਜੂਨ 2023 ਨੂੰ ਸਰੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤੇ ਇਹ ਬਰਾਬਰ ਟਰਾਂਸਨੈਸ਼ਨਲ ਰਿਪਰੈਸ਼ਨ ਇਸ ਨੇ ਇੰਡੀਅਨ ਸਟੇਟ ਦਾ ਰੋਗ ਚਿਹਰਾ ਗੰਦਾ ਚਿਹਰਾ ਅਗਲੀ ਚਿਹਰਾ ਖੂਨੀ ਚਿਹਰਾ ਦੁਨੀਆ ਸਾਹਮਣੇ ਬੇਨਕਾਬ ਕੀਤਾ ਅੱਜ ਦੁਨੀਆ ਜਾਣਨਾ ਚਾਹੁੰਦੀ ਹੈ ਜਦੋਂ ਤੁਸੀਂ ਗਲੋਬਲ ਮੀਡੀਆ ਦੇਖਦੇ ਹੋ ਖਾਲਿਸਤਾਨ ਦੇ ਲਈ ਪਹਿਲੀ ਵਾਰ ਸੀਰੀਅਸਨੈਸ ਨਜ਼ਰ ਆਉਂਦੀ ਹੈ ਉਹ ਜਾਣਨਾ ਚਾਹੁੰਦੇ ਨੇ ਸਿੱਖਾਂ ਦਾ ਕੀ ਇਸ਼ੂ ਹੈ ਮੈਂ ਇਹ ਕਨਕਲੂਜਨ ਦੇ ਵਿੱਚ ਗੱਲ ਕਹਿਣਾ ਚਾਹੁੰਦਾ ਮੇਰੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਮੈਂ ਆਪ ਸਭ ਦੇ ਵਿਚਕਾਰ ਔਰ ਇਹ ਭਾਈ ਗੁਰਬਖਸ਼ ਸਿੰਘ ਬੈਂਸ ਜੀ ਹੋਰਾਂ ਦਾ ਐਫਰਟ ਔਰ ਉਸ ਦੇ ਨਾਲ ਤੁਹਾਡੇ ਸਾਰੇ ਸਿੰਘ ਜਿਹੜੇ ਪਿਛਲੇ 2 ਦਿਨ ਤੋਂ ਨਾਲ ਨੇ ਕਿ ਇਹ ਇਸ ਮੁਬਾਰਕ ਪਲੇਟਫਾਰਮ ਤੋਂ ਕੁਝ ਕਹਿਣ ਦਾ ਮੈਨੂੰ ਮੌਕਾ ਮਿਲਿਆ ਮਤਭੇਦ ਪਰਿਵਾਰਾਂ 'ਚ ਵੀ ਹੁੰਦੇ ਨੇ ਅਸੀਂ ਉਸ ਸੁਸਾਇਟੀ 'ਚੋਂ ਆਏ ਜਿਹਦਾ ਟਰਾਈਬਲ ਸੁਸਾਇਟੀ ਹੈ ਸਾਡੇ 'ਚ ਬੜੀ ਡਾਈਕੋਟਮੀਜ਼ ਨੇ ਇੱਕ ਪਾਸੇ ਅਸੀਂ ਕੰਨ ਦੀ ਹੇਕ ਲਾ ਕੇ ਮਿਰਜ਼ਾ ਗਾਉਂਦੇ ਆ ਵੇ ਮੈਂ ਬਾਝ ਭਰਾਵਾਂ ਮਾਰਿਆ ਮੇਰਾ ਤਰਕਸ਼ ਟੰਗਿਆ ਹੀ ਜੰਡ ਤੇ ਦੂਜੇ ਪਾਸੇ ਅਸੀਂ ਭਰਾਵਾਂ ਨੂੰ ਸ਼ਰੀਕ ਵੀ ਮੰਨਦੇ ਆ ਵੀ ਬਾਕੀ ਸਭ ਦਾ ਇਤਬਾਰ ਕਰੋ ਇਹਨਾਂ ਤੋਂ ਬਚੋ ਸੋ ਜਦੋਂ ਇੱਕ ਕਲੈਕਟਿਵ ਕਿਸੇ ਸਮਾਜ ਦਾ ਇਹ ਵਰਤਾਰਾ ਹੁੰਦਾ ਜ਼ਾਹਰ ਹੈ 550 ਸਾਲ ਤੋਂ ਸਿੱਖੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਕੁਝ ਚੀਜ਼ਾਂ ਬਿਮਾਰੀਆਂ ਉਸ ਕਲਚਰ ਦੀਆਂ ਵੀ ਅਸੀਂ ਲੈ ਕੇ ਤੁਰਦੇ ਹਾਂ ਪਰ ਇਹ ਗੱਲ ਦੀ ਯਾਦ ਦਹਾਨੀ ਕਰੀਏ ਕਿ ਜੇ ਅਸੀਂ ਗੁਰੂ ਕੇ ਸਿੱਖ हैं ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ ਤੇ ਆਨੰਦਪੁਰ ਦੀ ਫਿਜ਼ਾ ਦੇ ਵਿੱਚ ਭਾਈ ਨੰਦ ਲਾਲ ਕਲਮ ਚਲਾ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਰਿਝਾ ਰਹੇ ਨੇ ਭਾਈ ਕਨਈਆ ਜੀ ਪਾਣੀ ਦੀ ਮਸ਼ਕ ਦੇ ਨਾਲ ਸੱਜਣ ਤੇ ਦੁਸ਼ਮਣ ਉਹਨਾਂ ਦੀ ਖਿਦਮਤ ਕਰਕੇ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲੈ ਰਹੇ ਨੇ ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਗੁਲਾਮੀ ਦੇ ਸੰਗਲ ਕੱਟ ਕੇ ਹੰਕਾਰੀ ਹਾਥੀਆਂ ਵਰਗੇ ਬਾਦਸ਼ਾਹਾਂ ਦਾ ਮੂੰਹ ਪਵਾ ਰਹੇ ਨੇ ਪਰ ਉਹ ਸਾਰੇ ਹੀ ਆਪਣੇ ਪਿਆਰੇ ਪ੍ਰੀਤਮ ਨੂੰ ਰਿਝਾ ਰਹੇ ਨੇ ਅੱਡ ਜਥੇਬੰਦੀਆਂ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਇਹਨਾਂ ਨੂੰ ਅਸੀਂ ਮਿਸਲ ਮਾਡਲ ਵਾਂਗ ਦੇਖੀਏ ਜਿਹੜੀ ਤਬਦੀਲੀ ਇਸ ਸਾਰੇ ਪੀਰੀਅਡ 'ਚ ਦੁਨੀਆ 'ਚ ਹੋਈ ਹੈ ਆਸਟ੍ਰੇਲੀਆ 'ਚ ਜਿਵੇਂ ਤੁਸੀਂ ਸਫਲਤਾ ਨਾਲ ਖਾਲਿਸਤਾਨ ਰੈਫਰੈਂਡਮ ਕੀਤਾ
ਪੰਜਾਬ ਦੀ ਧਰਤੀ ਤੇ ਜਿਵੇਂ ਬਾਈ ਦੀਪ ਸਿੱਧੂ, ਭਾਈ ਅੰਮ੍ਰਿਤਪਾਲ ਸਿੰਘ, ਇਹ ਛੋਟੇ ਨਹੀਂ ਹੈ। ਤੁਸੀਂ ਦੁਸ਼ਮਣ ਦੀਆਂ ਨਜ਼ਰਾਂ 'ਚੋਂ ਦੇਖੋਗੇ ਵੀ ਜੇ 2200 ਕਿਲੋਮੀਟਰ ਦੂਰ ਡਿਬਰੂਗੜ੍ਹ ਰੱਖਿਆ NSA ਤੋਂ ਬਾਅਦ NSA ਸਾਲ ਦਾ ਲਾ ਰਹੇ ਨੇ, ਤੁਸੀਂ ਆਪਣੀਆਂ ਛੋਟੀਆਂ ਕਹਾਣੀਆਂ ਪਾਸੇ ਰੱਖੋ, ਦੁਸ਼ਮਣ ਦੀ ਅੱਖ 'ਚ ਦੇਖੋ ਕਿ ਉਹਨਾਂ ਨੂੰ ਦੀਪ ਸਿੱਧੂ ਜਾਂ ਅੰਮ੍ਰਿਤਪਾਲ ਸਿੰਘ ਜਾਂ ਪੰਜਾਬ ਦੀ ਧਰਤੀ ਤੇ ਜਦੋਂ ਇਹ ਅमित शाह पार्लियामेंट 'ਚ ਕਹਿੰਦਾ कि वो भिंडरा वाले जैसा दिखने की कोशिश कर रहा था, अब वहाँ डिब्रूगढ़ में बैठा गुरु ग्रंथ साहिब का पाठ कर रहे। दुश्मन ਦੀ ਸਟੇਟਮੈਂਟਸ ਤੋਂ ਹੀ ਅਸੀਂ ਹਰ ਇੱਕ ਦੇ ਉੱਤੇ ਉਹ ਟੈਗ ਲੈ ਕੇ ਨਾ ਘੁੰਮੀਏ। ਜੇ ਕੋਈ ਕਮਜ਼ੋਰ ਵੀ ਹੁੰਦਾ, ਜਿੰਨੀ ਸੇਵਾ ਕਿਸੇ ਨੇ ਕਰ ਲਈ, ਇਹੀ ਮੰਨੋ ਕਿ ਭਾਈ ਇਵੇਂ ਅੱਜ ਉਹ ਪੀਰੀਅਡ ਹੈ ਜਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰਾ ਵੇਲੇ ਜਦੋਂ ਮਿਸਲਦਾਰਾਂ ਨੇ ਪੁੱਛਿਆ ਕਿ ਕੀ ਸਟ੍ਰੈਟਜੀ ਹੋਏ ਤਾਂ ਉਹਨਾਂ ਨੇ ਕਿਹਾ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਇਹਨਾਂ ਝੰਡਿਆਂ ਦਾ ਫਿਕਰ ਨਾ ਕਰੋ, ਪੰਥ ਹੋਏਗਾ। ਔਰ ਇਹੀ ਅਰਦਾਸ ਗੁਰੂ ਚਰਨਾਂ 'ਚ ਵੱਡੇ ਘੱਲੂਘਾਰੇ ਦੀ ਸ਼ਾਮ ਨੂੰ ਇੱਕ ਬਿਰਧ ਨਿਹੰਗ ਸਿੰਘ ਨੇ ਕੀਤੀ ਸੀ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗੋ। ਕਿ ਹੇ ਸਤਿਗੁਰੂ ਬੋੜੀ ਕਰੋ, ਇਹ ਕਲਗੀਧਰ ਪਾਤਸ਼ਾਹ, ਜੇ ਪੰਥ ਦੀ ਰੱਖਿਆ ਹੋਏਗੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਾਨਵ ਕਲਿਆਣਕਾਰੀ ਸੁਨੇਹਾ ਦੁਨੀਆ ਤੱਕ ਜਾਏਗਾ। ਜੇ ਪੰਥ ਹੀ ਨਾ ਰਿਹਾ ਤੇ ਇਸ ਮੈਸੇਜ ਨੂੰ ਦੁਨੀਆ ਤੱਕ ਕੌਣ ਪਹੁੰਚਾਏਗਾ। ਅੱਜ ਮੰਜ਼ਿਲ ਸਾਡੀ ਬਹੁਤ ਕਰੀਬ ਹੈ। ਔਰ ਇਹ ਅਕਸਰ ਸਰਦਾਰ ਕਪੂਰ ਸਿੰਘ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਉਦਾਸ ਵੀ ਹੁੰਦੇ ਸਨ, ਪਰ ਫਿਰ ਕਹਿੰਦੇ ਸਨ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। 35 ਮਿਲੀਅਨ ਸਿੱਖ ਨੇਸ਼ਨ ਸਿਰ ਜੋੜ ਕੇ ਬੈਠ ਕੇ ਇੱਕ ਗੱਲ ਦੇ ਉੱਤੇ ਫੋਕਸ ਕਰਕੇ, ਮਰਿਆਦਾ ਦੇ ਉੱਤੇ ਝਗੜਾ ਨਾ ਕਰੀਏ, ਪ੍ਰਬੰਧਕੀ ਨਿਜ਼ਾਮਾਂ 'ਤੇ ਨਾ ਕਰੀਏ, ਪਹਿਰਾਵੇ 'ਤੇ ਨਾ ਕਰੀਏ, ਕੌਣ ਕੀ ਹੈ। ਇਸ ਵੇਲੇ ਇੱਕ ਲਾਈਨ, ਵਨ ਲਾਈਨਰ ਫੋਕਸ, ਕਿਸ ਉਦਮ ਤੇ ਰਾਜ ਮਿਲੇ। ਭਾਈ ਗੁਰਦਾਸ ਜੀ ਦੇ ਲਫ਼ਜ਼ ਨੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕੀ ਯਤਨ ਕੀਤੇ ਜਾਣ, ਕੀ ਸਟ੍ਰੈਟਜੀ ਹੋਏ, ਕੀ ਵਿਉਂਤਬੰਦੀ ਹੋਏ, ਆਪੋ ਆਪਣੇ ਸੁਭਾਅ ਮੁਤਾਬਕ, ਆਪੋ ਆਪਣੇ ਵਿੱਤ ਮੁਤਾਬਕ, ਆਪੋ ਆਪਣੇ ਰਿਸੋਰਸਿਸ ਮੁਤਾਬਕ ਹਰ ਗੁਰਸਿੱਖ ਵੀਰ ਭੈਣ ਇਸ 'ਚ ਆਪਣਾ ਯੋਗਦਾਨ ਪਾਏ। ਜੇ ਕੁਝ ਵੀ ਨਹੀਂ ਕਰ ਸਕਦਾ, 2 ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰੇ ਕਿ ਹੇ ਸਤਿਗੁਰੂ ਆਪਣੇ ਪੰਥ ਨੂੰ ਦਰ ਕਰ ਬਖਸ਼ੋ, ਖਾਲਿਸਤਾਨ ਬਖਸ਼ੋ। ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸਾਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਦੁਨੀਆ ਦੇ 193 ਝੰਡਿਆਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਔਰ ਔਰ ਜਿਹੜਾ ਰਿਜ਼ੋਲਵ ਸਾਡੇ ਬਜ਼ੁਰਗਾਂ ਦਾ ਰਿਹਾ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।